बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼ਹੀਦ ਪਰਿਵਾਰ ਆਰਗੇਨਾਈਜੇਸ਼ਨ ਤੋਂ ਸਰਦਾਰ ਬਲਵਿੰਦਰਪਾਲ ਸਿੰਘ ਖਾਲਸਾ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨਾ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵੀਰ ਜੀ ਅਸਾਂ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਲਾਵਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਿੱਖ ਕੌਮ ਵੱਲੋਂ ਵਾਈਟ ਹਾਊਸ ਨੂੰ ਓਬਾਮਾ ਦੀ ਭਾਰਤ ਫੇਰੀ ਤੋਂ ਪਹਿਲਾਂ ਦਿੱਤੀ ਗਈ 1.25 ਲੱਖ ਦਸਤਕਾਂ ਵਾਲੀ ਪਟੀਸ਼ਨ ਜਿਹੜੀ ਮੁਹਿੰਮ ਬੜੀ ਸਫਲ ਰਹੀ ਹੈ। ਵਾਈਟ ਹਾਊਸ ਵੱਲੋਂ ਸਿੱਖ ਪਟੀਸ਼ਨ ਦੇ ਜਵਾਬ ਤੋਂ ਇਹ ਗੱਲ ਸਪਸ਼ਟ ਹੈ ਕਿ ਸਿੱਖ ਕੌਮ ਦੀ ਆਵਾਜ਼ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਕੰਨਾਂ ਤੱਕ ਪਹੁੰਚ ਰਹੀ ਹੈ ਅਤੇ ਇਸ ਦਾ ਅਸਰ ਵੀ ਹੋ ਰਿਹਾ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਵੱਲੋਂ ਵਿਚਾਰ ਦਿੰਦਿਆਂ ਇਹੋ ਹੀ ਕਹਾਂਗਾ ਵੀ ਅਮਰੀਕਾ ਦੇ ਵਿੱਚ ਅਸਲ ਲੋਕਤੰਤਰ ਹੈ ਜੀ। ਤੇ ਜੇ ਸੰਸਾਰ ਦੇ ਵਿੱਚ ਕਿਸੇ ਨੇ ਲੋਕਤੰਤਰ ਦੇ ਦਰਸ਼ਨ ਕਰਨੇ ਹੋਣ ਵੀ ਉਹ ਕਿਹੜੀ ਬਲਾ ਦਾ ਨਾਂ ਹੈ, ਹਾਂਜੀ, ਤਾਂ ਉਹ ਅਮਰੀਕਾ ਦੇ ਵਿੱਚ ਇਸ ਰੂਪ ਦੇ ਵਿੱਚ ਦੇਖੇ ਜਾ ਸਕਦੇ ਨੇ ਕਿ ਜੇ 1.25 ਲੱਖ ਸਿੱਖ ਲਿਖਤੀ ਪਟੀਸ਼ਨ ਵਾਈਟ ਹਾਊਸ ਨੂੰ ਭੇਜਦਾ ਹੈ ਤਾਂ ਵਾਈਟ ਹਾਊਸ ਉਸ ਬਾਰੇ ਸੋਚਦਾ, ਉਸ ਬਾਰੇ ਵਿਚਾਰ ਕਰਦਾ ਹੈ। ਵਿਚਾਰ ਕਰਨ ਤੋਂ ਬਾਅਦ ਉਹ ਇਸ ਦੀ ਜਾਂਚ ਕਰਦਾ ਹੈ ਵੀ ਵਾਕਿਆ ਜਿਹੜੀ ਮੰਗ ਸਿੱਖ ਕੌਮ ਨੇ ਰੱਖੀ ਹੋਈ ਹੈ ਉਹ ਕਾਨੂੰਨੀ ਵੀ ਹੈ, ਲੋਕਤੰਤਰਕ ਵੀ ਹੈ ਤੇ ਨਿਆਂਪੂਰਵਕ ਵੀ ਹੈ। ਹਾਂਜੀ, ਸੋ ਅਮਰੀਕਾ ਦੇ ਵਿੱਚ ਹਰ ਨਾਗਰਿਕ ਦੀ ਕਹੀ ਹੋਈ ਗੱਲ ਦੀ ਕਦਰ ਹੈ। ਇਸ ਨੂੰ ਕਹਿੰਦੇ ਅਸਲੀ ਲੋਕਤੰਤਰ। ਹਾਂਜੀ ਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਪਹਿਲਾਂ ਅਸੀਂ ਪੰਜਾਬ ਵੱਲ ਦੀ ਗੱਲ ਕਰਦੇ, ਫਿਰ ਅਸੀਂ ਦਿੱਲੀ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਵਤਾਰ ਸਿੰਘ ਮੱਕੜ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਹੈ ਪਟਨਾ ਸਾਹਿਬ ਦਾ, ਪਰ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਤਾਂ ਕਦੇ ਸੰਭਾਲੀ ਨਹੀਂ ਜਾਂਦੀ ਹੈ, ਉਹ ਤਾਂ ਉਸਨੂੰ ਸਿੱਖੀ ਸਿਧਾਂਤਾਂ ਨਾਲ ਚਲਾ ਨਹੀਂ ਸਕਦੇ। ਤੁਹਾਨੂੰ ਕੀ ਲੱਗਦਾ ਕਿ ਪਟਨਾ ਸਾਹਿਬ ਵਿਖੇ ਉਹਨਾਂ ਦੀ ਕੀ ਕਾਰਗੁਜ਼ਾਰੀ ਹੋਵੇਗੀ? ਮੈਨੂੰ ਨਹੀਂ ਲੱਗਦਾ ਉਹਨਾਂ ਦਾ ਕੋਈ ਇਸ ਦੇ ਵਿੱਚ ਕੋਈ ਚੰਗਾ ਜਾਂ ਉਸਾਰੂ ਯੋਗਦਾਨ ਹੋਵੇਗਾ, ਕਿਉਂਕਿ ਪੰਜਾਬ ਦੇ ਵਿੱਚ ਦਸਤਾਰਾਂ ਨੌਜਵਾਨ ਜਿਹੜੇ ਨੇ ਲਾ ਰਹੇ ਨੇ ਔਰ ਉਹਨਾਂ ਨੂੰ ਧਰਮ ਦੀ ਸੂਚਨਾ ਹੈ ਨਹੀਂ। ਤੇ ਇਹ ਹੁਣ ਪ੍ਰਧਾਨ ਜਾ ਕੇ ਉੱਥੇ ਪਟਨਾ ਸਾਹਿਬ ਮਤਲਬ ਬਣ ਰਹੇ ਨੇ, ਜਿਹਦੀ ਮਤਲਬ ਕੋਈ ਨਾ ਤਾਂ ਲੋੜ ਹੈਗੀ ਹੈ ਤੇ ਨਾ ਹੀ ਇਹਦੇ ਨਾਲ ਕੋਈ ਚੰਗੇ ਨਤੀਜੇ ਨਿਕਲਦੇ ਨੇ, ਕਿਉਂਕਿ ਅਵਤਾਰ ਸਿੰਘ ਮੱਕੜ ਦੇ ਵਿੱਚ ਇਹ ਕੁਆਲੀਫਾਈ ਮਤਲਬ ਉਹ ਕਰਦਾ ਨਹੀਂ। ਹਾਂਜੀ, ਧਰਮ ਦੀ ਜਾਣਕਾਰੀ ਬਿਲਕੁਲ ਨਹੀਂ ਹੈਗੀ, ਉਹਨਾਂ ਨੂੰ ਪਤਾ ਨਹੀਂ ਕਿ ਧਰਮ ਦੇ ਮਸਲੇ ਜਿਹੜੇ ਨੇ ਉਹ ਕਿਵੇਂ ਚਲਾਈ ਜਾਂਦੇ ਨੇ, ਕਿਵੇਂ ਇਨਫੋਰਮੇਸ਼ਨ ਸੰਗਤਾਂ ਦੇ ਵਿੱਚ ਫੈਲਾਈ ਜਾਣੀ ਚਾਹੀਦੀ ਹੈ। ਇਹ ਸਾਰੀ RSS ਦੀ ਖੇਡ ਹੈ ਜੀ। RSS ਹੀ ਇਹ ਸਾਰੀਆਂ ਕਾਰਗੁਜ਼ਾਰੀਆਂ ਮਤਲਬ ਕਰ ਰਹੀ ਹੈ ਤੇ ਜਿੱਥੇ ਜਿੱਥੇ ਬੰਦੇ ਫਿੱਟ ਕਰਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੇ ਉਹ ਬੰਦੇ ਫਿੱਟ ਕਰ ਰਹੇ ਆ। ਤਾਂ ਮੱਕੜ ਦੀ ਜਿਹੜੀ ਉੱਥੇ ਨਿਯੁਕਤੀ ਕੀਤੀ ਹੈ ਉਹ ਵੀ RSS ਦੀ ਇੱਕ ਗੇਮ ਹੈ। ਬਿਲਕੁਲ ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਜਦੋਂ ਮਹੰਤਾਂ ਤੋਂ ਸਿੱਖਾਂ ਨੇ ਗੁਰਦੁਆਰੇ ਲਏ ਸੀਗੇ ਉਸ ਵੇਲੇ ਅਸੀਂ ਆਸ ਕਰਦੇ ਸੀ ਕਿ ਸਿੱਖੀ ਦੀ ਗੱਲ ਹੋਵੇਗੀ, ਬਹੁਤ ਸਾਰੀਆਂ ਹੋਰ ਵੀ ਆਸਾਂ ਸਨ, ਪਰ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਹੋਵੇ ਜਾਂ ਮੱਕੜ ਸਾਹਿਬ ਹੋਣ ਜਾਂ ਫਿਰ ਅਕਾਲੀ ਦਲ ਬਾਦਲ, ਇਹਨਾਂ ਨੇ ਜਿਸ ਤਰ੍ਹਾਂ ਗੁਰਦੁਆਰੇ ਤੇ ਆਪਣਾ ਕਬਜ਼ਾ ਕਰਕੇ ਬੈਠ ਗਏ ਹਨ, ਕਿ ਇਹਨਾਂ ਦੀਆਂ ਕਾਰਵਾਈਆਂ ਮਹੰਤਾਂ ਤੋਂ ਜ਼ਿਆਦਾ ਨਹੀਂ ਲੱਗਦੀਆਂ ਤੁਹਾਨੂੰ? ਹਾਂਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਆ ਭੈਣ ਜੀ। ਇਹ ਕਾਰਵਾਈਆਂ ਜਿਹੜੀਆਂ ਇਹਨਾਂ ਦੀਆਂ ਨੇ, ਜੋ ਇਹ ਕਰ ਰਹੇ ਨੇ ਜਾਂ ਜੋ ਵੀ ਇਹਨਾਂ ਨੇ ਹੁਣ ਤੱਕ ਧਰਮ ਦਾ ਨੁਕਸਾਨ ਕੀਤਾ ਹੈ, ਉਹ ਮਹੰਤਾਂ ਨਾਲੋਂ ਜ਼ਿਆਦਾ ਖਤਰਨਾਕ ਹੈ। ਤੇ ਭਵਿੱਖ ਦੇ ਵਿੱਚ ਤਾਂ ਨਤੀਜੇ ਉਹਦੇ ਅਸੀਂ ਕੀ ਦੇਖਣੇ ਨੇ ਕੱਲ ਬਾਰੇ ਕੋਈ ਨਹੀਂ ਜਾਣਦਾ, ਪਰ ਅੱਜ ਜੋ ਅਸੀਂ ਨਤੀਜੇ ਦੇਖ ਰਹੇ ਹਾਂ ਇਸ ਬਾਦਲ ਜੁੰਡਲੀ ਦੇ, ਇਹਦੇ ਮੱਕੜ ਦੇ, ਬਾਦਲ ਦੇ, ਉਹਦੇ ਮੁੰਡੇ ਦੇ, ਜਾਂ ਇਸ ਸਾਰੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੁਣੀ ਹੋਈ ਜਿਹੜੀ ਲਾਬੀ ਹੈ ਜਿਹੜੀ ਕਿ ਅਕਸਰ ਦੇ ਰੂਪ ਦੇ ਵਿੱਚ RSS ਦੁਆਰਾ ਖਰੀਦੀ ਗਈ ਹੈ। ਪੰਜਾਬ ਦੇ ਵਿੱਚ ਜੋ ਮਰਜ਼ੀ ਹੋ ਜੇ, ਪੂਰੇ ਹਿੰਦੁਸਤਾਨ 'ਚ ਸਿੱਖਾਂ ਨਾਲ ਜੋ ਮਰਜ਼ੀ ਹੋ ਜੇ, ਇਹ ਕੁਛ ਨਹੀਂ ਬੋਲਦੇ, ਇਹ ਜਿਵੇਂ ਮਤਲਬ ਗੁਲਾਮ ਬਣੇ ਹੋਏ ਨੇ। ਤਾਂ ਜੋ ਵੀ ਕਰਦੀ ਹੈ RSS ਤੇ ਇੰਡੀਅਨ ਗਵਰਨਮੈਂਟ ਕਰਦੀ ਹੈ, ਤੇ ਨਤੀਜੇ ਤਾਂ ਇਹਦੇ ਤੁਹਾਡੇ ਕਹਿਣ ਅਨੁਸਾਰ ਮਤਲਬ ਵੀ ਹੁਣੀ ਇੰਨੇ ਮਾੜੇ ਨੇ, ਭਵਿੱਖ ਵਿੱਚ ਮਤਲਬ ਭਵਿੱਖ ਬਾਰੇ ਸੋਚ ਕੇ ਤਾਂ ਬੰਦਾ ਕੰਮ ਵੀ ਜਾਂਦਾ ਵੀ ਇਹ ਸਿੱਖੀ ਦਾ ਬਣੇਗਾ ਕੀ। ਬਿਲਕੁਲ ਬਿਲਕੁਲ। ਤੇ ਵੀਰ ਜੀ ਲਾਈਕ ਦੈਟ ਵਾਜ਼ ਮਾਈ ਨੈਕਸਟ ਕੁਐਸਚਨ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪੰਜਾਬ ਵਿੱਚ ਹਿੰਦੂ ਤਵੀਆਂ ਦੀਆਂ ਕਾਰਵਾਈਆਂ ਕਾਫੀ ਵੱਧ ਰਹੀਆਂ ਹਨ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਕਾਲੀ ਦਲ ਹੋਵੇ, ਸਾਰੇ ਇਹ RSS ਦੇ ਬੰਦੇ ਹਨ। ਸੋ ਸਿੱਖੀ ਹੋਣ ਜਾਂ ਸਿੱਖ ਆਜ਼ਾਦੀ ਦੇ ਕਾਨਸੈਪਟ ਨੂੰ ਕਾਫੀ ਚੈਲੰਜਸ ਸਾਹਮਣੇ ਆ ਰਹੇ ਹਨ। ਸਾਨੂੰ ਇਸ ਨੂੰ ਅੱਗੇ ਤੋਰਨ ਲਈ ਹੁਣ ਕੀ ਕਰਨਾ ਚਾਹੀਦਾ ਹੈ? ਦੇਖੋ, ਸਾਡਾ ਇਸ ਗੱਲ ਦੇ ਵਿੱਚ ਯਕੀਨ ਵੀ ਹੈਗਾ ਵੀ ਗੁਰੂ ਸਾਹਿਬ ਨੇ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਪਤਾਲ ਦੇ ਵਿੱਚ ਬਹੁਤ ਡੂੰਘੀਆਂ ਲਾਈਆਂ ਹੋਈਆਂ ਨੇ ਜੀ। ਪਰ ਉਹਦੇ ਵਿੱਚ ਜਿਹੜਾ ਮੌਜੂਦਾ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਸਰਕਾਰ ਹੈ, ਜਾਂ ਜਿਵੇਂ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇਹਦੇ ਬਾਰੇ ਅੰਦਾਜ਼ੇ ਲਾਏ ਨੇ, ਤੇ ਜਿਹੜਾ ਓਬਾਮਾ ਨੇ ਇੱਕ ਲਫ਼ਜ਼ ਯੂਜ਼ ਕੀਤਾ ਸਪਲਿੰਟਰਡ। ਹਾਂਜੀ, ਵੀ ਜੇ ਹਿੰਦੁਸਤਾਨ ਨੇ ਵੱਖ-ਵੱਖ ਧਰਮਾਂ ਦੀ ਮਤਲਬ ਵੀ ਉਹਨਾਂ ਦੀ ਗੱਲ ਨਾ ਸੁਣੀ ਜਾਂ ਵੱਖ-ਵੱਖ ਧਰਮਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਜਾਂ ਜੈਨੋਸਾਈਡ ਕਰਨਾ ਸ਼ੁਰੂ ਕਰ ਦਿੱਤਾ, ਤਾਂ ਹਿੰਦੁਸਤਾਨ ਦੇ ਵੀ ਟੋਟੇ ਹੋ ਜਾਣਗੇ ਨਾਲ। ਬਿਲਕੁਲ, ਇਹ ਗੱਲ ਅਸਿੱਧੇ ਰੂਪ ਦੇ ਵਿੱਚ ਓਬਾਮੇ ਨੇ ਭਾਰਤ ਸਰਕਾਰ ਨੂੰ ਕਹੀ, ਔਰ ਭਾਰਤ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਮਰੀਕਾ ਦਾ ਹੁਣ ਫਿਊਚਰ ਦੇ ਵਿੱਚ ਘੱਟ ਗਿਣਤੀਆਂ ਪ੍ਰਤੀ ਕੀਤੇ ਵਰਤਾਓ ਬਾਰੇ ਕੀ ਰਵੱਈਆ ਹੋਵੇਗਾ।
ਜੀ ਜੀ। ਇਸ ਕਰਕੇ ਮਜਬੂਰੀ ਦੇ ਵਿੱਚ ਮੋਦੀ ਨੂੰ ਵੀ ਇਹ ਸਟੇਟਮੈਂਟ ਦੇਣੀ ਪਈ ਹੈ ਕਿ ਨਹੀਂ, ਸਾਰੇ ਧਰਮਾਂ ਦਾ ਸਤਿਕਾਰ ਹੋਏਗਾ, ਪੈਸੇ ਲੈ ਕੇ ਕਿਸੇ ਦਾ ਧਰਮ ਤਬਦੀਲ ਨਹੀਂ ਕੀਤਾ ਜਾਵੇਗਾ। ਹਾਂਜੀ। ਪਰ ਪੰਜਾਬ ਦੇ ਵਿੱਚ ਇਹ ਹੈ ਵੀ ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਸਿੱਖ ਹੋਣ ਪ੍ਰਤੀ ਸਾਡੇ ਕੁਝ ਫਰਜ਼ ਨੇ, ਉਹਨਾਂ ਨੂੰ ਹੀ ਹੌਲੀ ਹੌਲੀ ਅੱਗੇ ਆਉਣਾ ਪੈਣਾ ਹੈ। ਅੱਗੇ ਆ ਕੇ ਜ਼ੁਲਮ ਦਾ ਵਿਰੋਧ ਕਰਨਾ ਪੈਣਾ ਹੈ। ਉਹਨਾਂ ਨੂੰ ਆਪਣਾ ਨੈਤਿਕ ਜਿਹੜਾ ਚਰਿੱਤਰ ਹੈ ਉਹ ਉੱਚਾ ਚੁੱਕਣਾ ਪੈਣਾ ਹੈ। ਉਹਨਾਂ ਨੂੰ ਪਦਾਰਥਕ ਚੀਜ਼ਾਂ ਤੋਂ ਉੱਪਰ ਉੱਠਣਾ ਪੈਣਾ ਹੈ। ਉੱਠ ਕੇ ਇਸ ਨੂੰ ਇੱਕ ਲਹਿਰ ਬਣਾਉਣਾ ਪੈਣਾ ਤੇ ਲਹਿਰ ਬਣਾਉਣ ਦੇ ਵਿੱਚ ਜਿਹੜੀਆਂ ਸੇਧਾਂ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਨੇ, ਜਿਹੜੀਆਂ ਸਾਡੀ ਸਿੱਖ ਹਿਸਟਰੀ ਦੇ ਵਿੱਚ ਪਈਆਂ ਹੋਈਆਂ ਨੇ, ਉੱਥੋਂ ਹੀ ਸਾਨੂੰ ਸਿੱਖਿਆ ਲੈਣੀ ਪੈਣੀ ਹੈ। ਮੌਜੂਦਾ ਦੌਰ ਦੇ ਵਿੱਚ ਤੁਸੀਂ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹੋ, ਪਰ ਜਿਹੜਾ ਚਰਿੱਤਰ ਦੀ ਜਿਹੜੀ ਬਣਾਵਟ ਹੈ, ਚਰਿੱਤਰ ਦੀ ਜਿਹੜੀ ਉਚਾਈ ਆ, ਉਹ ਸਾਨੂੰ ਸਿੱਖ ਹਿਸਟਰੀ ਤੋਂ ਤੇ ਗੁਰਬਾਣੀ ਤੋਂ ਹੀ ਮਿਲਣੀ ਹੈ। ਹਾਂਜੀ, ਬਿਲਕੁਲ 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 ਵੀਰ ਜੀ। ਤੇ ਵੀਰ ਜੀ, ਤੁਸੀਂ ਗੱਲ ਕੀਤੀ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇੰਨੀ ਵੱਡੀ ਗੱਲ ਕੀਤੀ ਹੈ, ਕਿਸ ਤਰ੍ਹਾਂ ਲਾਈਕ ਇੰਡੀਆ ਦੇ ਵਿੱਚ ਸੋ ਮੈਨੀ ਮਿਨੋਰਿਟੀਜ਼ ਨੇ, ਇੰਡੀਅਨ ਕਲਚਰ ਸੋ ਡਾਈਵਰਸ, ਐਂਡ ਇਸ ਤੇ ਸਪਸ਼ਟ ਹੈ ਕਿ ਇਸੇ ਲਈ ਇਸਾਈਆਂ ਦੇ ਸਮਾਗਮ ਦੇ ਵਿੱਚ ਬੀਜੇਪੀ ਦੇ ਜਿਹੜਾ ਨੇਤਾ ਵਾ ਨਰਿੰਦਰ ਮੋਦੀ, ਇਸਨੇ ਗੱਲਬਾਤ ਕੀਤੀ ਘੱਟ ਗਿਣਤੀਆਂ ਨੂੰ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ, ਬਰਾਬਰ ਰੱਖਿਆ ਜਾਵੇਗਾ। ਪਰ ਦੂਸਰੇ ਪਾਸੇ RSS ਦੇ ਜਿਹੜੇ ਮੁਖੀ ਮੋਹਨ ਭਾਗਵਤ, ਉਹ ਸੇਮ ਹੀ ਲੋਕਾਂ ਲਈ ਕਹਿ ਰਹੇ, ਜਿੱਦਾਂ ਮਦਰ ਟੈਰੇਸਾ ਲਈ ਉਹਨਾਂ ਨੇ ਕਿਹਾ ਕਿ ਮਦਰ ਟੈਰੇਸਾ ਦਾ ਮਕਸਦ ਹੀ ਇਹ ਸੀ ਤਾਂ ਕਿ ਲੋਕਾਂ ਨੂੰ ਨਾ ਰੋਜ਼ ਸੇਵਾ ਕਰਨਾ ਲੋਕਾਂ ਦੀ, ਬਲਕਿ ਲੋਕਾਂ ਨੂੰ ਕਨਵਰਟ ਕਰਨਾ ਈਸਾਈ ਧਰਮ ਦੇ ਅੰਦਰ। ਸੋ ਦੋਨੇ ਸਟੇਟਮੈਂਟ, ਦੋਨੇ ਬੰਦੇ ਜਿਹੜੇ ਇੱਕ ਹੀ ਜੜ ਨੇ, ਦੋਨਾਂ ਦੀ ਡਿਫਰੈਂਟ ਸਟੇਟਮੈਂਟ ਸਾਹਮਣੇ ਆ ਰਹੀਆਂ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? RSS ਦਾ ਗੁਲਾਮ ਹੈਗਾ ਮੋਦੀ ਜੀ। ਮੋਦੀ ਸ਼ੁਰੂ ਤੋਂ ਹੀ RSS ਦਾ ਮੈਂਬਰ ਰਿਹਾ। ਹਾਂਜੀ। ਤੇ RSS ਨੇ ਹੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਕੀਤਾ। ਬਿਲਕੁਲ। ਤੇ ਮੋਦੀ ਨੇ ਸੰਸਾਰ ਦੇ ਲੋਕਤਾਂਤਰਿਕ ਦੇਸ਼ਾਂ ਦੀਆਂ ਅੱਖਾਂ ਪੂੰਝਣ ਦੇ ਲਈ ਤੇ ਪ੍ਰੈਜ਼ੀਡੈਂਟ ਓਬਾਮਾ ਦੀ ਜਿਹੜੀ ਉਹਨਾਂ ਨੇ ਇੱਥੇ ਆ ਕੇ ਗੱਲ ਕੀਤੀ ਤੇ ਬਾਅਦ ਚ ਉਹਨਾਂ ਅਮਰੀਕਾ ਆ ਕੇ ਵੀ ਗੱਲ ਕੀਤੀ ਹੈ ਇੱਕ ਪ੍ਰੇਅਰ ਦੇ ਵਿੱਚ ਜੀ। ਉਸ ਗੱਲ ਦੀਆਂ ਸਿਰਫ ਮਤਲਬ ਇਹਨਾਂ ਗੱਲ ਤੇ ਇਹ ਹੁੰਦੀ ਆ ਵੀ ਜੋ ਤੁਸੀਂ ਕਹਿੰਦੇ ਹੋ ਕੀ ਤੁਸੀਂ ਕਰਦੇ ਵੀ ਹੋ, ਜਾਂ ਜੋ ਤੁਸੀਂ ਕਰਦੇ ਹੋ ਕੀ ਉਹਨੂੰ ਅਫਰਮ ਕਰਦੇ ਹੋ ਤੁਸੀਂ। ਸੋ ਉਹਦੇ ਵਿੱਚ ਇਹ ਆ ਵੀ ਮੋਦੀ ਨੇ ਅੱਖਾਂ ਪੂੰਝਣ ਲਈ ਇਹ ਬਿਆਨ ਦੇਤਾ, ਪਰ ਇਹ ਤਾਂ ਸੰਸਾਰ ਦੇਖੇਗਾ ਵੀ ਇਹ ਕਰਦੇ ਅਸਲ ਵਿੱਚ ਕੀ ਨੇ। ਹਾਂਜੀ। ਜਿਹੜੇ ਲੋਕਾਂ ਦਾ ਪੈਸੇ ਲੈ ਕੇ ਇਹਨਾਂ ਨੇ ਮਤਲਬ ਘਰ ਵਾਪਸੀ ਦਾ ਜਿਹੜਾ ਨਾਅਰਾ ਦਿੱਤਾ ਸੀ, ਉਹਨਾਂ ਦੀ ਕਾਫੀ ਚਿਰ ਤੋਂ ਸੁਣ ਨਹੀਂ ਰਹੇ, ਜਿੱਦਣ ਦਾ ਓਬਾਮਾ ਨੇ ਬਿਆਨ ਦਿੱਤਾ, ਖੁੱਲੇ ਰੂਪ ਚ ਨਹੀਂ ਆ ਰਿਹਾ ਹੁਣੇ। ਹਾਂਜੀ। ਪਰ RSS ਦੀ ਨੇਚਰ ਹੈ, ਜਿਹੜਾ ਸੁਭਾਅ ਹੈ RSS ਦਾ, ਜਾਂ ਜਿਹੜੀ ਮਤਲਬ ਗੁਰਬਾਣੀ ਦੇ ਵਿੱਚ ਸਾਡੇ ਲਈ ਸਪਸ਼ਟ ਹੁਕਮ, ਮੱਥਾ ਟੇਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਇਹ ਬ੍ਰਾਹਮਣ ਦੀ ਨੇਚਰ ਹੈ, ਜੋ ਕਿ RSS ਦੀ ਵੀ ਨੇਚਰ ਹੈ। ਹਾਂਜੀ। ਇਹਨਾਂ ਨੇ ਆਪਣੇ ਕੰਮ ਤੋਂ ਮੁੜਨਾ ਨਹੀਂ ਜਦ ਤੱਕ ਇਹ ਲੋਕ ਹੈਗੇ ਨੇ ਡੰਡੇ ਦੇ ਯਾਰ, ਕਿ ਜਦ ਤੱਕ ਸੰਸਾਰ ਲੋਕਤਾਂਤਰਿਕ ਢੰਗ ਦੇ ਨਾਲ ਨਿਆਂਪੂਰਵਕ ਇਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਬਣਾ ਕੇ ਰੱਖੇਗਾ, ਇਹ ਮੁੜ ਕੇ ਫੇਰ ਉਸੇ ਕੰਮ ਨੂੰ ਸ਼ੁਰੂ ਕਰਨਗੇ ਜਿਹੜਾ ਸਿੱਖਾਂ ਨੂੰ ਕਹਿ ਰਿਹਾ ਵੀ ਹਿੰਦੂਆਂ ਦਾ ਇੱਕ ਅੰਗ ਨੇ। ਇਹਦਾ ਮਤਲਬ ਇਹ ਟੋਟਲ ਸਿੱਖਾਂ ਦਾ ਜੈਨੋਸਾਈਡ ਚਾਹੁੰਦੇ ਆ, ਹੋਰ ਘੱਟ ਗਿਣਤੀਆਂ ਦਾ ਵੀ ਜੈਨੋਸਾਈਡ ਚਾਹ ਕੇ ਤੇ ਪੂਰੇ ਹਿੰਦੁਸਤਾਨ ਨੂੰ ਹਿੰਦੂ ਰਾਜ ਚ ਤਬਦੀਲ ਕਰਨਾ ਚਾਹੁੰਦੇ ਨੇ। ਜਦ ਕਿ ਹੁਣ ਸੰਸਾਰ ਦਾ ਜਿਹੜਾ ਮਤਲਬ ਵੀ ਜਿਹੜੀ ਪੋਲਿਟਿਕਸ ਹੈ ਉਹ ਜਾਗ ਚੁੱਕੀ ਆ, ਉਹਨੂੰ ਅਸਲ ਰੂਪ ਦੇ ਵਿੱਚ ਪਤਾ ਲੱਗ ਗਿਆ ਵੀ ਹਿੰਦੁਸਤਾਨ ਦੀ ਜਿਹੜੀ ਜਿਹੜਾ ਲੋਕਤੰਤਰ ਢਾਂਚਾ ਅਸਲ ਦੇ ਵਿੱਚ ਇੱਕ ਫਾਸ਼ੀਜ਼ਮ ਹੈ। ਤੇ ਜਿਹੜਾ ਨਿਊਯਾਰਕ ਟਾਈਮਜ਼ ਨੇ ਆਪਣਾ ਸੰਪਾਦਕੀ ਦਿੱਤਾ ਕਿ ਮੋਦੀ ਦੀ ਜਿਹੜੀ ਚੁੱਪ ਹੈ ਬੜੀ ਖਤਰਨਾਕ ਹੈ ਜੀ। ਉਹ ਇਹਨਾਂ ਨੇ ਹੁਣ ਜਿਹੜਾ ਨਿਊਯਾਰਕ ਟਾਈਮਜ਼ ਆ, ਉਹ ਸੰਸਾਰ ਦੇ ਸਾਰੇ ਰਾਸ਼ਟਰਪਤੀ, ਸਾਰੇ ਪ੍ਰਧਾਨ ਮੰਤਰੀ, ਸਾਰੀਆਂ ਸੰਸਾਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਥਿੰਕ ਟੈਂਕ ਪੜ੍ਹਦੇ ਨੇ। ਹਾਂਜੀ। ਹਿੰਦੁਸਤਾਨ ਦੀ ਉਸ ਸੰਪਾਦਕੀ ਦੇ ਨਾਲ ਬੇਇੱਜ਼ਤੀ ਹੋਈ ਆ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੂੰ ਇਹਦੀ ਅਸਲੀਅਤ ਦਾ ਪਤਾ ਲੱਗ ਗਿਆ। ਹਾਂਜੀ। ਇਸ ਦੇ ਨਾਲ ਕੀ ਹੋਇਆ ਵੀ ਸੰਸਾਰ ਦੀ ਸਾਰੀ ਪੋਲਿਟਿਕਸ ਜਾ ਗਈ ਹੈ। ਹਿੰਦੁਸਤਾਨ ਦੀ ਜਿਹੜੀ ਮਤਲਬ ਰੂਥਲੈਸ, ਜਿਹੜੀ ਬਹੁਤ ਵਹਿਸ਼ੀ ਪਾਲਿਸੀ ਹੈ, ਉਹਦੇ ਬਾਰੇ ਸੰਸਾਰ ਨੂੰ ਪਤਾ ਲੱਗ ਗਿਆ ਜੀ। ਬਿਲਕੁਲ। ਜੇ ਤਾਂ ਇਹ ਮਤਲਬ ਠੀਕ ਲੋਕਤੰਤਰਿਕ ਢੰਗਾਂ ਦੇ ਨਾਲ ਲੋਕਾਂ ਦੀ, ਹਰ ਨਾਗਰਿਕ ਦੀ ਹਿਫਾਜ਼ਤ ਕਰਨਗੇ, ਉਹਦੇ ਧਰਮ ਦਾ ਸਤਿਕਾਰ ਕਰਨਗੇ, ਤਾਂ ਹਿੰਦੁਸਤਾਨ ਬਚਿਆ ਰਹੇਗਾ। ਵਰਨਾ ਹਿੰਦੁਸਤਾਨ ਦੇ ਫਿਊਚਰ ਵਿੱਚ ਟੋਟੇ ਸਾਫ਼ ਲੱਭ ਰਹੇ ਆ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕਰੰਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਥੈਂਕ ਯੂ ਸੋ ਮਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।